7 ਕਿੱਲੇ ਘਰ ਦੇ ਨੇ ਤੇ 3 ਏਕੜ ਆਪਣੇ ਕੋਲ ਠੇਕੇ ਤੇ ਜੀ। ਤੇ ਇਹਦੇ ਵਿੱਚੋਂ 6 ਕਿੱਲੇ ਹੁਣ ਆਪਣੇ ਟੋਟਲ ਲੋਸ ਨੇ ਬਿਲਕੁਲ ਹੀ। ਸਾਰੀ ਤਬਾਹ ਹੋਈ। ਹਾਂਜੀ ਵੀਰੇ, ਟੋਟਲ ਲੋਸ ਆ, ਮਤਲਬ ਛਿੱਟਾ ਹੀ ਨਹੀਂ ਆਇਆ, ਉਹਨੂੰ ਅਨਾਜ ਹੀ ਨਹੀਂ ਪਿਆ। ਤੁਹਾਡੇ ਹੋਰ ਨੇੜਲੇ ਕਿਸਾਨ ਨੇ, ਉਹਨਾਂ ਨੇ ਵੀ ਇਹ ਬੀਜ ਦੀ ਵਰਤੋਂ ਕੀਤੀ ਹੋਗੀ, ਉਹਨਾਂ ਦੀ ਫਸਲ। ਹਾਂਜੀ ਹਾਂ, ਸਾਰਿਆਂ ਦੇ ਨੇ ਜੀ। ਇੱਕ ਮੇਰਾ ਫਰੈਂਡ ਹੈ ਜੀ, ਉਹਨਾਂ ਦੇ 21-22 ਕਿੱਲੇ ਨੇ ਠੇਕੇ ਤੇ ਨੇ। ਉਹ ਸਾਰਾ ਟੋਟਲ ਲੋਸ ਉਹਨਾਂ ਦਾ, ਸਾਰੇ ਖੇਤ 'ਚ ਬਿਮਾਰੀ। ਬੀਜਾਂ 'ਚ ਨੁਕਸ ਹੈ ਜੀ, ਕੋਈ ਸਾਨੂੰ ਤਾਂ ਇਹੀ ਲੱਗ ਰਿਹਾ ਜੀ ਵੀ ਅੱਗੇ ਇਹੋ ਚਾਂਸ ਕਦੀ ਹੋਇਆ ਹੀ ਨਹੀਂ ਜੀ। ਜਾਂ ਦੂਜਾ ਫਿਰ ਦਵਾਈਆਂ ਨਹੀਂ ਕੰਮ ਕਰ ਰਹੀਆਂ, ਦਵਾਈਆਂ ਡੁਪਲੀਕੇਟ ਸਾਰੀਆਂ। 15-20 ਹਜ਼ਾਰ ਰੁਪਇਆ ਸਾਡਾ ਪੱਲੇ 'ਤੇ ਖਰਚਾ ਹੋ ਗਿਆ ਜੀ। ਬਾਕੀ ਠੇਕੇ ਵਾਲੇ ਨੇ ਠੇਕਾ ਲੈਣਾ ਜੀ ਆਪਣਾ, ਬਾਕੀ ਜਿਹੜੀ ਆਮਦਨ ਹੋਣੀ ਸੀ 4 ਪੈਸੇ ਹੋ ਗਈ ਹੈ ਜੀ। ਬਿਲਕੁਲ ਤਬਾਹੀ ਹੈ ਜੀ ਜ਼ਿਮੀਂਦਾਰ। ਲੇਬਰ ਲਾ ਲਓ, ਡੀਜ਼ਲ ਲਾ ਲਓ, ਹੈ ਨਾ, ਰੇਹਾਂ ਸਪਰੇਆਂ ਲਾ ਲਓ, 17,000 ਪਲੱਸ ਖਰਚਾ ਆ ਚੁੱਕਿਆ ਜੀ ਹੁਣ ਤੱਕ ਆਪਣੇ 'ਤੇ। ਆਪਾਂ ਕਹਿੰਦਾ ਪੰਜਾਬ ਦਾ ਨੌਜਵਾਨ ਬਾਹਰ ਨੂੰ ਜਾ ਰਿਹਾ, ਨੌਜਵਾਨ ਬਾਹਰ ਨੂੰ ਹੀ ਜਾਊਗਾ ਜੀ। ਫਿਰ ਜਦੋਂ ਇੱਧਰ ਹੈ ਨਾ ਆਪਾਂ ਨੂੰ ਕੋਈ ਬੈਨੀਫਿਟ ਹੀ ਨਹੀਂ ਹੈਗਾ। ਹੁਣ ਖੇਤੀ ਓ ਬਚੀ ਸਾਡੇ ਕੋਲ ਤਾਂ ਜ਼ਿਮੀਂਦਾਰਾਂ ਕੋਲ ਇੱਕ, ਇਹਦੇ 'ਚ ਵੀ ਹੈ ਨਾ ਕੱਢਣ ਪਾਉਣ ਨੂੰ ਹੈ ਨਹੀਂ ਹੁਣ ਕੁਛ। ਹੁਣ ਜਿਵੇਂ ਸਾਡੇ ਇੱਧਰ MLA ਗਗਨ ਅਨਮੋਲ ਮਾਨ ਹੈ ਨਾ, ਆਪ ਤੋਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀ, ਪਰ ਉਹਨਾਂ ਨਾਲ ਹਾਲੇ ਤੱਕ ਕੋਈ ਰਾਬਤਾ ਨਹੀਂ ਹੋ ਪਾਇਆ। ਕਾਰਨ ਕੀ ਰਿਹਾ? ਕਰਨ ਇੱਕ ਦਿਨ ਗਏ ਸੀਗੇ ਇਕੱਠੇ ਹੋ ਕੇ, ਉਹਨਾਂ ਨੇ ਕਿਹਾ, ਮਤਲਬ ਦਫ਼ਤਰੋਂ ਬਾਹਰ ਪਤਾ ਲੱਗਿਆ ਕਿ ਉਹ MP ਦੌਰੇ 'ਤੇ ਗਏ ਹੋਏ ਨੇ। ਉਹਨਾਂ ਨੇ ਸੋਮਵਾਰ ਦਾ ਟਾਈਮ ਦਿੱਤਾ ਸੀਗਾ ਜੀ, ਤੇ ਦੁਬਾਰੇ ਸੋਮਵਾਰ ਗਏ, ਉਦੋਂ ਵੀ ਉਹ ਕਿਸੇ ਬਾਹਰ ਦੌਰੇ 'ਤੇ ਸੀਗੇ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਕਈ ਵਾਰ ਸਰਕਾਰ ਦੇ ਵੱਲੋਂ ਕਿਰਤੀ ਲੋਕਾਂ ਨੂੰ ਦਿੱਤੀਆਂ ਤਮਾਮ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਏ, ਤਾਂ ਅਜਿਹੇ ਦੇ ਵਿੱਚ ਕੁਝ ਕਿਰਤੀ ਲੋਕ ਨੇ ਜਿਹੜੇ ਉਹ ਕੁਦਰਤੀ ਆਫਤਾਂ ਦਾ ਸ਼ਿਕਾਰ ਹੋ ਜਾਂਦੇ ਨੇ। ਆਪਣੇ ਪੁੱਤਾਂ ਦੇ ਵਾਂਗ ਖੇਤੀ ਤਿਆਰ ਕਰਕੇ ਦਿਨ ਰਾਤ ਉਹਦੀ ਦੇਖਭਾਲ ਕਰਕੇ, ਕਹਿ ਸਕਦੇ ਹਾਂ ਕਿ ਜਿਹੜਾ ਅਹਿਮ ਸਮਾਂ ਹੁੰਦਾ ਆ ਉਸ ਫਸਲ ਨੂੰ ਦਿੱਤਾ ਜਾਂਦਾ। ਪਰ ਜਦੋਂ ਪੱਕਣ ਦੇ ਉੱਪਰ ਆਵੇ, ਜਦੋਂ ਫਸਲ ਤਿਆਰ ਹੋ ਕੇ ਪੂਰੀ ਜੋਬਨ 'ਤੇ ਆਵੇ, ਤਾਂ ਕੁਦਰਤੀ ਤੌਰ 'ਤੇ ਜਿਹੜੀਆਂ ਆਫਤਾਂ ਨੇ ਉਹਨਾਂ ਦਾ ਸ਼ਿਕਾਰ ਹੋਣਾ ਪੈ ਜਾਵੇ, ਤਾਂ ਉਸ ਕਿਰਤੀ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਸਮਾਂ ਬੀਤਦਾ ਹੈ, ਉਹਨਾਂ ਦੇ ਮਨਾਂ ਦੇ ਉੱਪਰ ਕਿਸ ਤਰ੍ਹਾਂ ਦੇ ਖਿਆਲਾਤ ਆਉਂਦੇ ਨੇ। ਤਾਂ ਅਜਿਹੇ ਦੇ ਵਿੱਚ ਕੁਝ ਏਕੜ ਜਿਹੜੀ ਕਿਸਾਨਾਂ ਦੀ ਫਸਲ ਹੈ ਉਹ ਤਬਾਹ ਹੋਈ ਹੈ। ਕੀ ਹੋਰ ਜਿਹੜੀਆਂ ਤਮਾਮ ਚੁਣੌਤੀਆਂ ਦੇ ਉਹਨਾਂ ਦਾ ਸਾਹਮਣਾ ਕਰਨਾ ਪਿਆ, ਤਾਂ ਸਾਡੇ ਨਾਲ ਕੁਝ ਕਿਸਾਨ ਵੀਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ, ਕੀ ਨਾਮ ਹੈ? ਗੁਰਜੰਟ ਸਿੰਘ ਵੀਰੇ। ਕਿੰਨੀ ਫਸਲ ਸੀ ਜਿਹੜੀ ਤੁਹਾਡੀ ਇੱਥੇ, ਕਿੰਨੀ ਖੇਤੀ ਕਰਦੇ ਹੋ ਤੁਸੀਂ? ਵੀਰੇ 10 ਤੋਂ 12 ਏਕੜ ਹੈ, ਜਿਹਦੇ 'ਚ 7 ਕਿੱਲੇ ਘਰ ਦੇ ਨੇ ਤੇ 3 ਏਕੜ ਆਪਣੇ ਕੋਲ ਠੇਕੇ 'ਤੇ ਹੈ ਜੀ। ਤੇ ਇਹਦੇ ਵਿੱਚੋਂ 6 ਕਿੱਲੇ ਹੁਣ ਆਪਣੇ ਟੋਟਲ ਲੋਸ ਨੇ ਬਿਲਕੁਲ, ਜਿਨ੍ਹਾਂ 'ਚੋਂ 3 ਕਿੱਲੇ ਠੇਕੇ 'ਤੇ ਨੇ ਮੇਰੇ ਕੋਲ। ਤੇ PR ਬੀਜ ਹੈ ਜੀ 121, ਤੇ ਯੂਨੀਵਰਸਿਟੀ ਦੇ ਜਿਹੜੇ ਗਾਹਾਂ ਸਬ ਸੈਂਟਰ ਬਣੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ, ਉਹਨਾਂ ਤੋਂ ਬੀਜ ਲਿੱਤਾ ਹੋਇਆ ਆਪਾਂ ਇਹ PR ਬੀਜ ਹੈ। ਹਾਂਜੀ। ਕੀ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਕਿ ਇਹਦਾ ਕਾਰਨ ਕੀ ਹੈ? ਜਿਹੜੇ ਜੀ ਉਹਨਾਂ ਨੇ ਆਪਣੇ ਔਨਲਾਈਨ ਨੰਬਰ ਦਿੱਤੇ ਹੋਏ ਨੇ ਸਾਈਟ 'ਤੇ, ਹੈ ਨਾ, ਹੈਲਪਲਾਈਨ ਨੰਬਰ, ਉਹਨਾਂ 'ਤੇ ਕਰਿਆ ਰਾਬਤਾ। ਉਹਨਾਂ ਨੇ ਮਤਲਬ ਸਟਾਰਟਿੰਗ 'ਚ ਜਦੋਂ ਨਾ ਕੱਦ ਛੋਟਾ ਰਹਿਣ ਵਾਲੀ ਬਿਮਾਰੀ ਸੀਗੀ, ਉਦੋਂ ਕਰਿਆ। ਉਹ ਕਹਿੰਦੇ ਮਤਲਬ ਆ ਫੰਗੀ ਸਾਈਡ ਪਾ ਲਓ ਕੋਈ ਵੀ, ਅਤੇ ਮਤਲਬ ਕੋਈ ਪ੍ਰੋਪਰ ਦਵਾਈ ਨਹੀਂ ਹੈਗੀ ਇਹਦੀ। ਫੰਗੀ ਸਾਈਡ ਪਾਈ ਉਦੋਂ, ਹੈ ਨਾ, ਜਿਹੜੇ ਆਪਾਂ ਨੂੰ ਸ਼ੋਪਕੀਪਰ ਨੇ ਦਿੱਤੇ ਵਾਇਰ ਦੇ, ਅਤੇ ਉਹ ਤੋਂ ਬਾਅਦ ਵੀ ਕੋਈ ਰਿਜ਼ਲਟ ਨਹੀਂ ਹੈਗਾ। ਅਤੇ ਇੱਕ ਆ ਹੁਣ ਨਵੀਂ ਬਿਮਾਰੀ ਹੈ 121 'ਚ, ਪੱਤੇ ਪੀਲੇ ਪੈ ਰਹੇ ਨੇ ਬਿਲਕੁਲ, ਅਤੇ ਜਿਹੜਾ ਝੋਨਾ ਗੋਭ 'ਚ ਨਹੀਂ ਆ ਰਿਹਾ। ਮਨਿਆਦ ਆਈ ਹੋਈ ਹੈ ਇਹਦੀ, ਮਤਲਬ ਟਾਈਮ ਪੂਰਾ ਹੋਇਆ ਨਿਸਰਨ ਦਾ, ਪਰ ਨਿਸਰ ਨਹੀਂ ਰਹੀ ਬਿਲਕੁਲ। ਟੋਟਲ ਲੋਸ ਆ, ਮਤਲਬ ਯੈਲੋ ਜਮਾ ਖੇਤ ਪੂਰਾ ਤਰ੍ਹਾਂ ਪੀਲਾਪਣਾ ਆ ਚੁੱਕਿਆ ਉਹਦੇ 'ਚ, ਨਿਸਰ ਨਹੀਂ ਰਿਹਾ ਬਿਲਕੁਲ ਵੀ। ਕਿੰਨੀ ਖੇਤੀ ਕੀਤੀ ਹੋਈ ਸੀ ਤੁਸੀਂ ਇਸ ਜਗ੍ਹਾ 'ਤੇ? ਇਹ ਬੀਜ ਦੇ ਵੀਰੇ ਮੇਰੇ ਕੋਲ 6 ਕਿੱਲੇ ਸੀਗੇ। ਸਾਰੀ ਤਬਾਹ ਹੋਈ? ਹਾਂਜੀ ਵੀਰੇ, ਟੋਟਲ ਲੋਸ ਆ, ਮਤਲਬ ਛਿੱਟਾ ਹੀ ਨਹੀਂ ਆਇਆ, ਉਹਨੂੰ ਅਨਾਜ ਹੀ ਨਹੀਂ ਪਿਆ, ਵੱਢਣ ਪਾਉਣ ਨੂੰ ਕੁਛ ਨਹੀਂ ਹੈਗਾ। ਬਾਕੀ ਤੁਹਾਡੇ ਸਾਹਮਣੇ ਬਿਲਕੁਲ ਹੀ ਕੁਛ ਏਰੀਆ ਹੈ, ਅਤੇ ਉੱਧਰ ਉੱਪਰ ਹੈ ਜੀ ਕੁਛ ਜਮਾ ਪੀਲਾ ਹੋਇਆ, ਨਿਸਰੇ ਨਹੀਂ ਰਿਹਾ ਜੀ। ਉਹਨਾਂ 'ਤੇ ਉਮੀਦ ਅੱਗੇ ਨਿਸਰੂਗਾ, ਮਤਲਬ ਦਿਨ ਪਰ ਦਿਨ ਛੋਟਾ ਹੁੰਦਾ ਜਾ ਰਿਹਾ। ਖੇਤੀਬਾੜੀ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਜਿਹੜੇ ਇਹਦੇ ਉੱਪਰ ਮੁਹਾਰਤ ਰੱਖਦੇ ਨੇ, ਉਹਨਾਂ ਦੇ ਨਾਲ ਕੋਈ ਵਾਰਤਾਲਾਪ ਜਾਂ ਉਹਨਾਂ ਦੇ ਕੋਲ ਕੋਈ ਸ਼ਿਕਾਇਤ ਲੈ ਕੇ ਗਏ ਹੋ? ਨਹੀਂ ਜੀ, ਉਹਨਾਂ ਨਾਲ ਤੱਕ ਪਹੁੰਚਣ ਦਾ ਹਾਲੇ ਮਤਲਬ ਟਾਈਮ ਹੀ ਨਹੀਂ ਹੈਗਾ, ਜਾਂ ਕੋਈ ਪ੍ਰੋਪਰ ਢੰਗ ਹੀ ਨਹੀਂ ਹੈਗਾ। ਹੁਣ ਅਸੀਂ ਦਵਾਈ ਨਹੀਂ ਹੈਗੀ, ਜਿਹੜਾ ਨੰਬਰ ਦਿੱਤੇ ਹੋਏ ਹਨ ਉਹਨਾਂ 'ਤੇ ਹੀ ਕੰਟੈਕਟ ਕਰਿਆ। ਹਾਂਜੀ, ਵੈਸੇ ਅਸੀਂ ਪਰਸਨਲ ਤੌਰ 'ਤੇ ਕਿਸੇ ਅਧਿਕਾਰੀ ਨੂੰ ਨਹੀਂ ਮਿਲੇ ਹਾਲੇ ਤੱਕ। ਜਿਹੜੇ ਤੁਹਾਡੇ ਹੋਰ ਨੇੜਲੇ ਕਿਸਾਨ ਨੇ, ਉਹਨਾਂ ਨੇ ਵੀ ਇਹ ਬੀਜ ਦੀ ਵਰਤੋਂ ਕੀਤੀ ਹੋਊਗੀ, ਉਹਨਾਂ ਦੀ ਫਸਲ? ਹਾਂਜੀ ਹਾਂ, ਸਾਰਿਆਂ ਦੇ ਨੇ। ਇੱਕ ਮੇਰਾ ਫਰੈਂਡ ਹੈ ਜੀ, ਉਹਨਾਂ ਦੇ 21-22 ਕਿੱਲੇ ਨੇ ਠੇਕੇ 'ਤੇ ਨੇ। ਉਹ ਸਾਰਾ ਟੋਟਲ ਲੋਸ ਉਹਨਾਂ ਦਾ, ਸਾਰੇ ਖੇਤ 'ਚ ਬਿਮਾਰੀ ਹੈ। ਉਹ ਵੀ 1-2 ਦਿਨ 'ਚ ਬਣਨ ਦੀ ਤਿਆਰੀ 'ਚ ਜੀ, ਉਹਦੇ ਕੋਲ ਸਾਰੀ ਠੇਕੇ 'ਤੇ। ਜਿੱਥੇ ਅੱਜ ਫਸਲ ਦੀ ਤਬਾਹੀ ਹੋਈ ਹੈ, ਬਿਮਾਰੀ ਲੱਗੀ ਹੈ, ਤਾਂ ਇਸ ਤੋਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਸੀ? ਨਹੀਂ ਜੀ, ਮਤਲਬ ਮੇਰੀ ਤਾਂ ਉਮਰ ਬਹੁਤ ਘੱਟ ਹੈ ਨਾ, 27-28 ਸਾਲ ਹੈ ਜੀ। ਮੇਰੀ ਉਮਰ 'ਚ ਨਹੀਂ ਆਈ, ਅਤੇ ਡੈਡੀ ਨਾਲ ਨੇ ਜੀ, ਇਹਨਾਂ ਨੂੰ ਦੇਖੋ ਕਿੰਨੀ ਦੇਰ ਹੋ ਗਈ, 50-50 60-60 ਸਾਲ ਉਮਰ ਹੈ ਜੀ ਇਹਨਾਂ ਦੀ। ਇਹਨਾਂ ਦੀ ਉਮਰ 'ਚ ਨਹੀਂ ਕਦੀ ਜੀ ਐਵੇਂ ਦਾ ਕੇਸ ਹੋਇਆ ਕਦੇ, ਇਹ ਪਹਿਲੀ ਵਾਰ ਹੋਇਆ ਜੀ।
ਬਾਪੂ ਜੀ ਕੀ ਨਾਮ ਹੈ ਤੁਹਾਡਾ? ਲਖਵੀਰ ਸਿੰਘ ਹੈ ਜੀ। ਇਹ ਪਿੰਡ ਕਿਹੜਾ ਤੁਹਾਡਾ? ਇਹੀ ਹੈ ਜੀ, ਮੁੱਲਾਂਪੁਰ ਚ ਪੈਂਦੀ ਹੈ ਜ਼ਮੀਨ ਹੈ ਇਹ। ਪੰਜਾਬ ਦੇ ਵਿੱਚ। ਹਾਂਜੀ, ਮੁੱਲਾਂਪੁਰ ਜੀ। ਹਾਂਜੀ। ਤੇ ਕੀ ਲੱਗਦਾ ਹੈ ਕਿ ਇਹਦਾ ਕਾਰਨ ਕੀ ਮੰਨਦੇ ਹੋ ਕਿ ਕੋਈ ਸਰਕਾਰ ਦੇ ਕਹਿ ਸਕਦੇ ਹਾਂ ਕਿ ਕਿਸੇ ਖੇਤੀਬਾੜੀ ਅਧਿਕਾਰੀ ਦੀ ਜਿਹੜੇ ਬੀਜ ਦੇ ਉੱਪਰ ਪਕੜ ਰੱਖਦੇ ਨੇ ਉਹਨਾਂ ਦੇ ਵੱਲ ਉਹਨਾਂ ਦੀ ਅਣਗਹਿਲੀ ਰਹੀ ਹੈ? ਬੀਜਾਂ 'ਚ ਨੁਕਸ ਹੈ ਜੀ ਕੋਈ, ਸਾਨੂੰ ਤਾਂ ਇਹੀ ਲੱਗ ਰਿਹਾ ਜੀ ਵੀ ਅੱਗੇ ਇਹਦਾ ਚਾਂਸ ਕਦੀ ਹੋਇਆ ਹੀ ਨਹੀਂ ਜੀ। ਜਾਂ ਦੂਜਾ ਫਿਰ ਦਵਾਈਆਂ ਨਹੀਂ ਕੰਮ ਕਰ ਰਹੀਆਂ, ਦਵਾਈਆਂ ਡੁਪਲੀਕੇਟ ਹੈ ਸਾਰੀਆਂ, ਜਿਹੜੇ ਪਾ ਕੇ ਵੀ ਦੇਖ ਲਈਆਂ ਅਸੀਂ 3-4 ਦਵਾਈਆਂ, ਕੋਈ ਚੀਜ਼ ਨੇੜੇ ਨਹੀਂ ਗਈ। 15-15 20 ਹਜ਼ਾਰ ਰੁਪਇਆ ਸਾਡਾ ਪੱਲੇ ਦੇ ਖਰਚਾ ਹੋ ਗਿਆ ਜੀ। ਬਾਕੀ ਠੇਕੇ ਵਾਲੇ ਨੇ ਠੇਕਾ ਲੈਣਾ ਜੀ ਆਪਣਾ, ਬਾਕੀ ਜਿਹੜੀ ਆਮਦਨ ਹੋਣੀ ਸੀ 4 ਪੈਸੇ ਉਹ ਗਈ ਆ ਜੀ। ਬਿਲਕੁਲ ਤਬਾਹੀ ਹੈ ਜੀ ਜ਼ਿਮੀਂਦਾਰ ਦੀ। ਉਮੀਦ ਕੀ ਕਰਦੇ ਹੋ ਸਰਕਾਰ ਤੋਂ? ਸਰਕਾਰ ਨੂੰ ਅਪੀਲ ਹੈ ਜੀ ਸਾਡੀ ਵੀ ਕੁਝ ਮਦਦ ਕਰੀ ਜਾਵੇ, ਸਾਡੀ ਬਾਂਹ ਫੜੀ ਜਾਵੇ, ਮਾਮਜਾ ਕੁਛ ਮਾੜਾ ਮੋਟਾ ਦਿਆ ਜਾਵੇ ਸਾਨੂੰ। ਜਿਵੇਂ ਇੱਥੇ ਹੁਣ ਤੁਹਾਡੀ ਫਸਲ ਦੀ ਤਬਾਹੀ ਹੋਈ ਤਾਂ ਕੋਈ ਵੀ ਹੁਣ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਸਮਾਂ ਨਹੀਂ ਕਿ ਕੋਈ ਹੋਰ ਫਸਲ ਲਾਈ ਜਾ ਸਕੇ, ਤਾਂ ਹੁਣ ਤੁਹਾਡੇ ਕੋਲੇ ਰਸਤਾ ਕਿਹੜਾ ਹੈ, ਕਿਹੜੀ ਫਸਲ ਲਾ ਰਹੇ ਹੋ? ਅਸੀਂ ਤਾਂ ਹੁਣ ਚਾਰਾ ਹੀ ਬੀਜਾਂਗੇ ਜੀ ਡੰਗਰਾਂ ਵਾਸਤੇ, ਸਰਦੀਆਂ ਦਾ ਬਰਸੀਮ ਵਗੈਰਾ। ਹੋਰ ਹੁਣ ਤਾਂ ਹੋਰ ਕੋਈ ਫਸਲ ਦਾ ਹੋਰ ਹਾਲੇ ਟਾਈਮ ਨਹੀਂ ਹੈ ਜੀ ਕੋਈ। ਕਣਕ ਤਾਂ ਹਲੇ ਲੇਟ ਬੀਜ ਹੋਣੀ ਹੈ ਜੀ। ਏਕੜ ਦੇ ਹਿਸਾਬ ਦੇ ਨਾਲ ਜ਼ਮੀਨ ਹੈ, ਉਹਦੇ ਵਿੱਚ 6-7 ਕਿੱਲਿਆਂ ਦੇ ਵਿੱਚ ਚਾਰ ਬੀਜੋਗੇ ਤਾਂ ਕੀ ਲੱਗਦਾ ਉਹ ਕੰਮ ਆ ਜਾਊ ਤੁਹਾਡੇ? ਇੰਨਾ ਤਾਂ ਕੰਮ ਨਹੀਂ ਆਉਣਾ ਜੀ ਵੈਸੇ। ਹੁਣ ਕਰੀਏ ਕਿਆ ਜੀ, ਹੁਣ ਇਲਾਜ ਨਹੀਂ ਹੈ ਜੀ ਸਾਡੇ ਕੋਲ, ਕੋਈ ਜ਼ਿਮੀਂਦਾਰ ਕੋਲ ਕਿਆ ਇਲਾਜ ਹੈ ਜੀ ਹੁਣ ਇਹਦਾ। ਸਰਕਾਰ ਹੀ ਕਰ ਸਕਦੀ ਹੈ ਜੀ ਕੁਛ ਮਾੜਾ ਮੋਟਾ, ਅਸੀਂ ਤਾਂ ਕੁਛ ਨਹੀਂ ਕਰ ਸਕਦੇ ਜੀ। ਹੱਦੇ ਦਾ ਹੱਥ ਖੜੇ ਹਾਂ ਜੀ। ਜਿੰਨੀ ਮਿਹਨਤ ਕਰਨੀ ਅਸੀਂ ਜ਼ੋਰ ਲਾ ਚੁੱਕੇ ਜੀ, ਸਾਰਾ 3-4 ਮਹੀਨੇ ਪੂਰਾ ਜ਼ੋਰ ਲਾਇਆ ਜੀ ਫਸਲ ਨੂੰ। ਸਪਰੇਆਂ ਸਾਰੀਆਂ ਕਰ ਲਈਆਂ, ਲੇਬਰ ਲਾ ਕੇ ਗੁਡਾਈਆਂ ਕਰਾ ਲਈਆਂ, ਲਵਾਈ ਦਈ ਲੇਬਰ ਨੂੰ ਪਹਿਲਾਂ। ਤੇ ਜਿਸ ਤਰ੍ਹਾਂ ਅੱਗੇ ਪਾਲਦੇ ਹਾਂ ਫਸਲ ਨੂੰ ਉਸ ਤਰ੍ਹਾਂ ਹੀ ਪਾਲ ਰਹੇ ਜੀ ਅਸੀਂ ਤਾਂ। ਉਸੇ ਉਮੀਦ ਲਾ ਕੇ ਵੀ ਅੱਗੇ ਵਾਂਗੂ ਫਸਲ ਹੋਊਗੀ ਪੂਰੀ ਸਾਡੀ। ਮਤਲਬ ਪੱਲਿਓਂ ਲਾਈ ਬੈਠੇ ਹਾਂ ਜੀ ਇੱਥੇ ਕਿੱਲੇ ਤੇ ਹੁਣ ਤੱਕ ਦਾ। ਲੇਬਰ ਲਾ ਲਓ, ਡੀਜ਼ਲ ਲਾ ਲਓ, ਹੈ ਨਾ, ਰੇਹਾਂ ਸਪਰੇਆਂ ਲਾ ਲਓ, 17,000 ਪਲੱਸ ਖਰਚਾ ਆ ਚੁੱਕਿਆ ਜੀ ਹੁਣ ਤੱਕ ਆਪਣੇ 'ਤੇ। ਹਾਂਜੀ। ਅਤੇ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੈਗਾ ਇਹਦੇ 'ਚ ਹੁਣ। ਹਾਂਜੀ। ਤੁਸੀਂ ਹੋ, ਤੁਹਾਡੇ ਨਾਲ ਕੁਝ ਹੋਰ ਕਿਸਾਨ ਪੀੜਤ ਨੇ ਜਿਨ੍ਹਾਂ ਦੀ ਫਸਲ ਤਬਾਹ ਹੋਈ ਆ, ਤਾਂ ਜਿਹੜੀ ਪੈਲੀ ਠੇਕੇ ਦੇ ਉੱਪਰ ਲਈ ਹੈ, ਠੇਕੇ ਦੇ ਉੱਪਰ ਪੈਲੀ ਲੈ ਕੇ ਵਾਹੀ ਕੀਤੀ ਹੈ, ਪੈਸੇ ਵੀ ਫੜ ਤੜ ਕੇ ਲਾਏ ਹੋਣਗੇ, ਤਾਂ ਕੀ ਲੱਗਦਾ ਕਿ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੋਣਗੇ ਜਿਨ੍ਹਾਂ ਨੇ ਵਿੱਤ ਤੋਂ ਵੱਧ ਪੈਸੇ ਲਏ ਹੋਣਗੇ? ਤੁਸੀਂ ਦੱਸਿਆ ਕਿ 25 ਕਿੱਲੇ ਜਿਹੜੀ ਜ਼ਮੀਨ ਹੈ ਉਹਨਾਂ ਨੇ ਠੇਕੇ ਦੇ ਉੱਪਰ ਲਈ ਸੀ। ਹਾਂਜੀ, ਕਿਉਂਕਿ ਕਣਕਾਂ 'ਚ ਵੀ ਇਸ ਵਾਰ ਝਾੜ ਬਹੁਤ ਘੱਟ ਰਿਹਾ ਜੀ ਆਪਣਾ, ਹੈ ਨਾ। ਉਹਨਾਂ ਨਾਲ ਵੀ ਪਹਿਲਾਂ ਆਪਣੀ ਆਈ ਚਲਾਈ ਚੱਲੀ ਜੀ। ਹੁਣ ਜ਼ਿਮੀਂਦਾਰ ਤਾਂ ਜੀ ਆੜ੍ਹਤੀ ਤੋਂ ਪਹਿਲਾਂ ਪੈਸੇ ਫੜਦਾ ਜੀ, ਫਿਰ ਅੱਗੇ ਫਸਲ ਕਰਦਾ। ਉਹਨੂੰ ਹੁੰਦਾ ਜੀ ਚਲੋ 4 ਪੈਸੇ ਆਣਗੇ ਉੱਧਰੋਂ ਉਤਾਰ ਦੂਗਾ ਜੀ। ਹੁਣ ਕਰਜ਼ਾਈਓ ਹੋਣਾ ਜੀ ਕਿਸਾਨ ਨੇ ਹੁਣ। ਫਿਰ ਉਹਦੇ ਕਰਕੇ ਹੀ ਹੁਣ ਨਾ ਆਪਾਂ ਕਹਿੰਦਾ ਪੰਜਾਬ ਦਾ ਨੌਜਵਾਨ ਬਾਹਰ ਨੂੰ ਜਾ ਰਿਹਾ, ਨੌਜਵਾਨ ਬਾਹਰ ਨੂੰ ਹੀ ਜਾਊਗਾ ਜੀ। ਫਿਰ ਜਦੋਂ ਇੱਧਰ ਹੈ ਨਾ ਆਪਾਂ ਨੂੰ ਕੋਈ ਬੈਨੀਫਿਟ ਹੀ ਨਹੀਂ ਹੈਗਾ। ਹੁਣ ਖੇਤੀ ਓ ਬਚੀ ਸਾਡੇ ਕੋਲ ਤਾਂ ਜ਼ਿਮੀਂਦਾਰਾਂ ਕੋਲ ਇੱਕ ਇਹਦੇ 'ਚ ਵੀ ਹੈ ਨਾ ਕੱਢਣ ਪਾਉਣ ਨੂੰ ਹੈ ਨਹੀਂ ਹੁਣ ਕੁਛ। ਕੀ ਲੱਗਦਾ ਕਿ ਕੋਈ ਕੁਦਰਤੀ ਆਫਤ ਦਾ ਸ਼ਿਕਾਰ ਹੋਈ ਹੈ ਤੁਹਾਡੀ ਖੇਤੀ, ਜਾਂ ਲੱਗਦਾ ਕਿ ਕਿਸੇ ਸਰਕਾਰ ਦੇ ਖੇਤੀਬਾੜੀ ਅਧਿਕਾਰੀ ਦੀ ਜਾਂ ਜਿਹੜੇ ਉੱਪਰ ਮੁਹਾਰਤ ਰੱਖਦੇ ਨੇ ਉਹਨਾਂ ਦੀ ਕੋਈ ਅਣਗਹਿਲੀ ਰਹੀ? ਦੇਖੋ ਜੀ, ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਕਈਆਂ ਨੇ ਘਰ ਦੇ ਬੀਜ ਲਾਏ ਹੋਏ ਨੇ ਹੈ ਨਾ ਆਪਣੇ ਪਿਛਲੇ ਸਾਲ ਦੇ, ਉਹਨਾਂ 'ਤੇ ਵੀ ਬਿਮਾਰੀ ਹੈਗੀ ਹੈ। ਅਤੇ ਜਿਹੜੇ ਹੁਣ ਆਪਣੇ ਹਾਈਬ੍ਰਿਡ ਬੀਜ ਨੇ ਉਹ ਬਿਲਕੁਲ ਸਾਫ਼ ਨੇ। ਆਹੀ ਇਹ ਜ਼ਿਆਦਾਤਰ PR ਬੀਜ ਨੂੰ ਪ੍ਰੋਬਲਮ ਹੈ। ਜਿਹੜੀ ਸਰਕਾਰ ਸਿਫਾਰਿਸ਼ ਕਰਦੀ ਹੈ ਵੀ ਆਹ ਬੀਜ ਲਾਓ ਜੀ, ਹਾਈਬ੍ਰਿਡ ਨੂੰ ਹੈ ਨਹੀਂ, ਉਹਨੂੰ ਕਹਿੰਦੇ ਸਰਕਾਰ ਲਾਉਣ ਨਹੀਂ ਦਿੰਦੀ ਜੀ ਸਾਨੂੰ। ਉਹਦਾ ਝਾੜ ਵੀ ਵੱਧ ਹੈ, ਉਹਦਾ ਖਰਚ ਵੀ ਥੋੜ੍ਹਾ ਘੱਟ ਹੈ, ਅਤੇ ਉਹ ਸਰਕਾਰ ਕਹਿ ਰਹੀ ਵੀ PR ਲਾਓ ਜੀ। ਹੁਣ PR ਲਾਈਏ, PR ਦਾ ਹਾਲ ਹੋ ਗਿਆ ਜੀ ਸਾਰਾ। ਜ਼ਿਮੀਂਦਾਰ ਜਾਵੇ ਤਾਂ ਕਿੱਧਰ ਨੂੰ ਜਾਵੇ, ਕੋਈ ਰਸਤਾ ਹੀ ਨਹੀਂ ਜ਼ਿਮੀਂਦਾਰ ਕੋਲ। ਸਰਕਾਰ ਨੇ ਨਵੀਂ ਪਾਲਿਸੀ ਤਿਆਰ ਕੀਤੀ ਸੀ ਕਿ ਜਿਹੜਾ ਝੋਨਾ ਲਗਾਇਆ ਜਾਣਾ ਤਾਂ ਝੋਨੇ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਪਾਲਿਸੀ ਤਿਆਰ ਕੀਤੀ ਹੋਈ ਸੀ, ਵੀ ਕੋਈ ਚਿੱਕੜ ਦੇ ਨਾਲ ਲਗਾਉਂਦਾ ਹੈ, ਕੋਈ ਬੀਜ ਕੇ ਲਗਾਉਂਦਾ ਹੈ। ਤੁਸੀਂ ਕਿਵੇਂ ਤਿਆਰ ਕੀਤਾ ਸੀ? ਦੇਖੋ ਜੀ, ਜਿਹੜਾ ਹੁਣ ਇਹ ਸਿੱਧੀ ਬਿਜਾਈ ਕਹਿੰਦੇ ਉਹਦਾ 2 ਸਾਲ ਪਹਿਲਾਂ ਮੈਂ ਟਰਾਇਲ ਕਰ ਚੁੱਕਿਆ ਜੀ, ਹੈ ਨਾ। ਉਹਦੇ 'ਚ ਵੀ ਮਤਲਬ ਮੇਰੇ ਹਿਸਾਬ ਨਾਲ ਤਾਂ ਜਿਹੜੀ ਸਾਡੀ ਧਰਤੀ ਉਰੇ ਰਾਸ ਹੈ ਜੀ, ਉਹਦੇ 'ਚੋਂ ਕਾਮਯਾਬ ਨਹੀਂ ਹੈਗਾ। ਜਿੱਥੇ ਸਾਡਾ ਬਾਕੀ ਝੋਨਾ ਜਿਹੜਾ ਕੱਦੂ ਨਾਲ ਹੈ ਜੀ, ਇਹ 30 ਕੁਇੰਟਲ ਨਿਕਲਦਾ, ਤਾਂ ਉਹ 20 ਨਿਕਲਦਾ ਜੀ ਉਰੇ, ਹੈ ਨਾ। ਕਬਾੜ ਜ਼ਿਆਦਾ ਹੁੰਦਾ ਜੀ ਉਹਦੇ 'ਚ ਨਿਦਾਨ। ਅਤੇ ਇਹਦਾ ਹੁਣ ਆਪਾਂ ਕੱਦੂ ਕਰਕੇ ਝੋਨਾ ਲਾਇਆ ਹੋਇਆ ਸੀਗਾ ਜੀ ਸਾਰਾ। ਹਾਂਜੀ। ਉਮੀਦ ਕੀ ਕਰਦੇ ਹੋ ਸਰਕਾਰ ਤੋਂ ਹੀ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ, ਜਿੰਨਾ ਨੁਕਸਾਨ ਹੋਇਆ ਜੀ ਉਹਦੀ ਭਰਪਾਈ ਕਰਾਵੇ। ਕਿਉਂਕਿ ਇਹਦੇ 'ਚ ਹੁਣ ਦੇਖੋ ਕਿਸਾਨ ਦਾ ਤਾਂ ਕੋਈ ਦੋਸ਼ ਨਹੀਂ ਹੈਗਾ। ਅਸੀਂ ਤਾਂ ਮਿਹਨਤ ਕਰ ਸਕਦੇ ਜੀ, ਮਿਹਨਤ ਸਾਡੇ ਵੱਲੋਂ ਪੂਰੀ ਹੈ ਜੀ। ਹੁਣ ਦਿਨ ਰਾਤ ਖੇਤਾਂ 'ਚ ਰਹਿੰਦੇ ਹਾਂ ਜੀ। ਹੁਣ ਚਾਹੇ ਇਹਨੂੰ ਕੁਦਰਤੀ ਆਫਤ ਲਾਓ, ਚਾਹੇ ਸਰਕਾਰ ਦੀ ਅਣਗਹਿਲੀ ਲਾਓ, ਅਫਸਰਾਂ ਦੀ। ਹਾਂਜੀ, ਸਾਨੂੰ ਤਾਂ ਜੀ ਸਾਡਾ ਜਿਹੜਾ ਮਿਹਨਤ ਉਹ ਦਿੱਤੀ ਜਾਵੇ ਜੀ, ਇਹੀ ਹੈ ਜੀ। ਪੀੜਤ ਕਿਸਾਨਾਂ ਦਾ ਜਿਹੜਾ ਤੁਹਾਡਾ ਡੈਪੂਟੇਸ਼ਨ ਹੈ ਉਹ ਸਰਕਾਰ ਦੇ ਕਿਸੇ ਅਧਿਕਾਰੀ ਨੂੰ ਜਾਂ ਨੁਮਾਇੰਦੇ ਨੂੰ ਮਿਲ ਰਿਹਾ ਇਸ ਬਾਬਤ? ਹੁਣ ਜਿਵੇਂ ਸਾਡੇ ਜੀ ਇੱਧਰ MLA ਗਗਨ ਅਨਮੋਲ ਮਾਨ ਹੈ ਜੀ, ਹੈ ਨਾ, ਆਪ ਤੋਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀ ਜੀ, ਪਰ ਉਹਨਾਂ ਨਾਲ ਹਾਲੇ ਤੱਕ ਕੋਈ ਰਾਬਤਾ ਨਹੀਂ ਹੋ ਪਾਇਆ। ਕਾਰਨ ਕੀ ਰਿਹਾ ਉਹਦਾ? ਕਾਰਨ ਇੱਕ ਦਿਨ ਗਏ ਸੀਗੇ ਇਕੱਠੇ ਹੋ ਕੇ, ਉਹਨਾਂ ਨੇ ਕਿਹਾ ਮਤਲਬ ਦਫ਼ਤਰੋਂ ਬਾਹਰ ਪਤਾ ਲੱਗਿਆ ਕਿ ਉਹ MP ਦੌਰੇ 'ਤੇ ਗਏ ਹੋਏ ਨੇ। ਉਹਨਾਂ ਨੇ ਸੋਮਵਾਰ ਦਾ ਟਾਈਮ ਦਿੱਤਾ ਸੀਗਾ ਜੀ, ਅਤੇ ਦੁਬਾਰੇ ਸੋਮਵਾਰ ਗਏ, ਉਦੋਂ ਵੀ ਉਹ ਕਿਸੇ ਬਾਹਰ ਦੌਰੇ 'ਤੇ ਸੀਗੇ ਜੀ। ਹਾਲੇ ਤੱਕ ਉਹਨਾਂ ਨਾਲ ਕੋਈ ਰਾਬਤਾ ਨਹੀਂ ਹੋ ਪਾਇਆ।
ਪੁੱਤਾਂ ਦੇ ਵਾਂਗ ਫਸਲ ਤਿਆਰ ਕੀਤੀ ਹੋਈ ਜਦੋਂ ਕਿਸਾਨ ਦੀ ਤਬਾਹ ਹੋ ਜਾਵੇ ਤਾਂ ਜਿਹੜੇ ਉਹਨਾਂ ਦੇ ਮਨਾਂ ਦੇ ਉੱਪਰ ਬੀਤਦੀ ਹੈ, ਜਾਂ ਤਾਂ ਉਹ ਲੋਕ ਜਾਣਦੇ ਜਾਂ ਫਿਰ ਪ੍ਰਮਾਤਮਾ ਜਾਣਦਾ ਹੈ। ਤਾਂ ਜਿਹੜੀ ਇਹ ਫਸਲ ਕਿਸਾਨ ਵੀਰਾਂ ਦੀ ਤਬਾਹ ਹੋਈ ਹੈ, ਤਾਂ ਇੱਕ ਜ਼ਿਕਰਯੋਗ ਗੱਲ ਹੈ ਕਿ ਤਕਰੀਬਨ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੇ 25 ਏਕੜ ਦੇ ਕਰੀਬ ਜਿਹੜੀ ਜ਼ਮੀਨ ਸੀ ਠੇਕੇ ਦੇ ਉੱਪਰ ਲੈ ਕੇ ਲਈ ਹੋਈ ਹੈ। ਤਾਂ ਉਹ ਵੀ ਸਾਡੇ ਨਾਲ ਕਿਸਾਨ ਵੀਰ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ, ਕੀ ਨਾਮ ਹੈ ਤੁਹਾਡਾ? ਗੁਰਜੰਟ ਸਿੰਘ ਹੈ ਜੀ। ਕਿੰਨੀ ਜ਼ਮੀਨ ਸੀ ਤੁਹਾਡੀ ਇੱਥੇ? 30 ਏਕੜ ਤੇ ਜੀ। 30 ਏਕੜ ਠੇਕੇ ਤੇ ਲਈ ਹੋਈ ਸੀ? ਹਾਂਜੀ, ਠੇਕੇ ਤੇ ਲਈ ਹੋਈ ਹੈ ਜੀ। ਠੇਕਾ ਕਿੰਨਾ ਸੀ? ਠੇਕਾ ਜੀ 40,000 ਰੁਪਇਆ ਜੀ। ਹਾਂਜੀ। ਤੇ ਜੇ ਆਪਾਂ ਬੀਜ ਦੀ ਗੱਲ ਕਰੀਏ, ਕੁਝ ਅਜਿਹੇ ਲੋਕ ਨੇ ਜਿਨ੍ਹਾਂ ਨੇ ਬੀਜ ਖਰੀਦਿਆ ਹੋਇਆ ਸੀ। ਜਿਹੜਾ ਤੁਹਾਡਾ ਬੀਜ ਸੀ ਫਸਲ ਦਾ, ਤੁਸੀਂ ਖਰੀਦਿਆ ਸੀ ਜਾਂ ਫਿਰ ਘਰ ਚੋਂ ਪਾਇਆ ਹੋਇਆ ਸੀ? ਦੇਖੋ, ਅਸੀਂ ਖਰੀਦਿਆ ਵੀ ਸੀਗਾ ਜੀ, ਘਰ ਤੋਂ ਵੀ ਪਾਇਆ ਵਾ ਸੀਗਾ ਜੀ। ਇਹ ਦੋਨੋਂ ਤਬਾਹ ਹੋਏ ਨੇ, ਘਰ ਵਾਲਾ ਵੀ ਜਾਂ ਖਰੀਦਣ ਹਾਂਜੀ ਵਾਲਾ? ਹਾਂਜੀ, ਦੋਨੋਂ ਗਵਾਹ ਹੋਏ ਨੇ ਜੀ। ਫਿਰ ਕੁਦਰਤੀ ਆਫਤ ਮੰਨੀਏ? ਬਸ ਹੁਣ ਐ ਤਾਂ ਕਹਿ ਨਹੀਂ ਸਕਦੇ ਕੁਦਰਤੀ ਆਫਤ ਹੈ ਜਾਂ ਸਰਕਾਰੀ ਕੋਈ ਇਹਨਾਂ ਦੇ, ਹੁਣ ਤਾਂ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਜੀ। ਹਾਂਜੀ, ਸਾਡਾ ਕੰਮ ਤਾਂ ਜੀ ਸਿਰਫ ਮਿਹਨਤ ਕਰਨਾ ਜੀ, ਅਸੀਂ ਕਰ ਰਹੇ ਹਾਂ। ਬਾਕੀ ਤਾਂ ਹੁਣ ਪ੍ਰਮਾਤਮਾ ਜਾਣਦਾ ਜੀ ਕੀ ਹੈ ਕਹਿਣਾ। ਬਾਈ ਜੀ, ਇੱਕ ਨਿੱਜੀ ਜਿਹਾ ਸਵਾਲ ਪੁੱਛ ਲੈਣਾ ਆਮ ਕਰਕੇ, ਜਦੋਂ ਅਸੀਂ ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਦੀ ਦਸ਼ਾ ਨੂੰ ਦੇਖਦੇ ਹਾਂ ਤਾਂ ਬਹੁਤ ਤਰਸਯੋਗ ਹੈ। ਜਿਹੜੇ ਪੈਸੇ ਲਏ ਜਾਂਦੇ ਨੇ ਜਾਂ ਉਹ ਆੜ੍ਹਤੀਆਂ ਦੇ ਕੋਲੋਂ ਲਏ ਜਾਂਦੇ ਨੇ ਜਾਂ ਬੈਂਕ ਦੇ ਕੋਲੋਂ ਕਰਜ਼ਾ ਲਿਆ ਜਾਂਦਾ, ਜਿਹਦੇ ਨਾਲ ਆਪਣੀ ਖੇਤੀਬਾੜੀ ਜਾਂ ਜਿਹੜੀਆਂ ਆਪਣੀਆਂ ਜ਼ਿੰਦਗੀ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕੀਤਾ ਜਾਂਦਾ ਹੈ। ਤਾਂ ਇੱਕ ਨਿੱਜੀ ਜਿਹਾ ਸਵਾਲ ਪੁੱਛਦਾ ਕਿ ਜਿਹੜਾ ਤੁਸੀਂ 30 ਏਕੜ ਜ਼ਮੀਨ ਠੇਕੇ ਦੇ ਉੱਪਰ ਲਈ, ਜਿਹੜੇ ਪੈਸੇ ਲਏ ਹੋਏ ਸੀ, ਕੂਲ ਸੀ ਜਾਂ ਆੜ੍ਹਤੀਏ ਤੋਂ ਲਏ ਜਾਂ ਫਿਰ ਬੈਂਕ ਤੋਂ ਲਏ ਸੀ? ਨਹੀਂ, ਥੋੜ੍ਹੇ ਬਹੁਤੇ ਆੜ੍ਹਤੀ ਤੋਂ ਲੈ ਲੈਂਦੇ ਜੀ, ਥੋੜ੍ਹੇ ਬਹੁਤੇ ਕੋਲ ਹੁੰਦੇ ਆ ਜੀ। ਹਾਂਜੀ। ਤੇ ਹੁਣ ਕੀ ਲੱਗਦਾ ਕਿ ਜਿਹੜਾ ਆੜ੍ਹਤੀਏ ਦਾ ਕਰਜ਼ਾ ਉਹ ਫਿਰ ਕਿੰਨਾ ਕੁ ਦੇਣ ਵਾਲਾ ਹੈ ਜਾਂ ਉਹਨੂੰ ਕਿਸ ਤਰੀਕੇ ਨਾਲ ਉਤਾਰ ਰਹੇ? ਬਸ ਦੇਖੋ ਜੀ, ਆੜ੍ਹਤੀ ਦਾ ਤਾਂ ਹੁਣ ਖੜਾ ਹੀ ਹੈ ਜੀ। ਦੇਖੋ, ਹਾਂਜੀ। ਕੋਈ ਗੱਲਬਾਤ ਹੋਈ ਹੈ? ਨਹੀਂ, ਗੱਲਬਾਤ ਹਾਲੇ ਤੱਕ ਤਾਂ ਕੋਈ ਨਹੀਂ ਹੋਈ ਆੜ੍ਹਤੀ ਦੇ ਨਾਲ ਜੀ। ਹਾਂਜੀ। ਹਾਂ, ਇੱਕ ਬੜੀ ਤਰਸਯੋਗ ਹਾਲਾਤ ਨੇ। ਤਾਂ ਉਮੀਦ ਕਰਦੇ ਕਿ ਸਰਕਾਰ ਦੇ ਤੱਕ ਇਹ ਗੱਲਬਾਤ ਜਾਵੇਗੀ। ਜਿਹੜੀ ਕਿਸਾਨਾਂ ਦੀ ਤਰਸਯੋਗ ਹਾਲਾਤ ਨੇ ਉਹ ਸਰਕਾਰ ਦੇ ਨੁਮਾਇੰਦਿਆਂ ਤੱਕ ਜਾਣਗੇ ਔਰ ਇਹਨਾਂ ਹਾਲਾਤਾਂ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਬੈਠ ਕੇ ਮੰਥਨ ਕੀਤਾ ਜਾਵੇਗਾ ਔਰ ਇਹਨਾਂ ਦੇ ਸਾਹਮਣੇ ਜਿਹੜੀ ਵੱਡੀ ਇੱਕ ਦਰਪੇਸ਼ ਚੁਣੌਤੀ ਪੈਦਾ ਹੋਈ ਹੈ ਉਸ ਦੇ ਹੱਲ ਵਾਸਤੇ ਜ਼ਰੂਰ ਕੋਈ ਨਾ ਕੋਈ ਰਸਤਾ ਅਖਤਿਆਰ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਮਸਲੇ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।